ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਅਪਡੇਟ ਕੈਨੇਡਾ ਪ੍ਰੋਗਰਾਮ ਦੇ ਵਿੱਚ ਕੁਝ ਖਾਸ ਤੇ ਕੁਝ ਅਹਿਮ ਖਬਰਾਂ ਦੇ ਵੱਲ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੀਏ ਸਪਾਂਸਰਸ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਉਹਨਾਂ ਦਾ ਨੰਬਰ ਹੈ 408 272 2500। ਇਹ ਕਵਰਡ ਕੈਲੀਫੋਰਨੀਆ ਤੇ ਓਬਾਮਾ ਕੇਅਰ ਬਾਬਤ ਅਮਰੀਕਾ ਭਰ ਦੇ ਵਿੱਚ ਸੇਵਾਵਾਂ ਦਿੰਦੇ ਨੇ। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਨਾ ਇਮੀਗ੍ਰੇਸ਼ਨ ਬਾਬਤ ਤੁਹਾਡਾ ਕੋਈ ਸਵਾਲ ਹੈ, ਕੋਈ ਸਲਾਹ ਕਰਨੀ ਹੈ ਤਾਂ ਅਟਾਰਨੀ ਟਰਕੀਆਨਾ ਦੇ ਨਾਲ ਤੁਸੀਂ 415-909-0503 ਤੇ ਗੱਲ ਕਰ ਸਕਦੇ ਹੋ। ਬੂਟਾ ਸਿੰਘ ਰਾਣੀਪੁਰ ਫਰੈਜ਼ਨੋ ਤੋਂ, ਜੱਸੀ ਗਿੱਲ ਬੇਕਰਸਫੀਲਡ ਤੋਂ, ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ-ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272 ਖਬਰਾਂ ਦੀ ਸ਼ੁਰੂਆਤ ਕਰਦੇ ਹਾਂ ਸਰੀ ਤੋਂ। ਸਰੀ ਦੇ ਵਿੱਚ ਲੰਘੇ ਦਿਨੀ ਹਰਪ੍ਰੀਤ ਕੌਰ ਗਿੱਲ ਦਾ ਕਤਲ ਕੀਤਾ ਗਿਆ ਸੀ ਤੇ ਇਸ ਕਤਲ ਦੇ ਜਿਹੜੇ ਦੋਸ਼ ਸੀਗੇ ਉਹ ਗਿੱਲ ਦੇ ਪਤੀ ਨਵਿੰਦਰ ਸਿੰਘ ਗਿੱਲ, ਜਿਸ ਦੀ ਉਮਰ 40 ਸਾਲ ਹੈ, ਉਹਦੇ ਤੇ ਲੱਗੇ ਸਨ। ਹੁਣ ਸਰੀ ਦੇ ਵਿੱਚ ਕਤਲ ਕੀਤੀ ਗਈ 40 ਸਾਲਾ ਹਰਪ੍ਰੀਤ ਕੌਰ ਗਿੱਲ ਦੀ ਯਾਦ ਦੇ ਵਿੱਚ ਇੱਕ ਕੈਂਡਲ ਲਾਈਟ ਵਿਜਲ ਜਿਹੜਾ ਉਹ ਕੱਢਿਆ ਜਾਣਾ ਤੇ ਇਹ ਕੈਂਡਲ ਲਾਈਟ ਵਿਜਲ 20 ਜਨਵਰੀ ਨੂੰ ਸ਼ਾਮ ਕਰੀਬ 5 ਵਜੇ 120 ਸਟਰੀਟ ਤੇ 72 ਐਵੀਨਿਊ ਦੇ ਕਾਰਨਰ ਤੇ ਹੋਊਗਾ। ਇਹ ਕੈਂਡਲ ਲਾਈਟ ਵਿਜਲ ਅਜਿਹੇ ਸਮੇਂ ਰੱਖਿਆ ਗਿਆ ਜਦੋਂ 23 ਜਨਵਰੀ ਨੂੰ ਰਿਵਰਸਾਈਡ ਫਿਊਨਰਲ ਹੋਮ ਦੇ ਵਿੱਚ ਹਰਪ੍ਰੀਤ ਕੌਰ ਗਿੱਲ ਦਾ ਫਿਊਨਰਲ ਹੋਣਾ। ਹਰਪ੍ਰੀਤ ਕੌਰ ਗਿੱਲ ਦੇ ਕਤਲ ਦੇ ਮਾਮਲੇ ਦੇ ਵਿੱਚ ਉਸਦੇ ਪਤੀ ਨਵਿੰਦਰ ਗਿੱਲ ਤੇ ਸੈਕੰਡ ਡਿਗਰੀ ਕਤਲ ਦੇ ਦੋਸ਼ ਲੱਗੇ ਨੇ। ਹਰਪ੍ਰੀਤ ਕੌਰ ਗਿੱਲ ਦੇ ਕਤਲ ਦੀ ਜਾਣਕਾਰੀ ਉਸ ਵੇਲੇ ਸਾਹਮਣੇ ਆਈ ਸੀ ਜਦੋਂ 7 ਦਸੰਬਰ ਨੂੰ 2022 ਨੂੰ ਸ਼ਾਮ ਨੂੰ ਕਰੀਬ 7:30 ਵਜੇ ਪੁਲਿਸ ਨੂੰ 127 ਸਟਰੀਟ ਦੇ 64 ਐਵੀਨਿਊ 64 ਐਵੀਨਿਊ ਦੇ ਕੋਲ ਸਥਿਤ ਘਰ ਦੇ ਵਿੱਚ ਸੱਦਿਆ ਗਿਆ ਸੀ। ਹਰਪ੍ਰੀਤ ਕੌਰ ਗਿੱਲ ਦੇ ਪਰਿਵਾਰ ਦੇ ਵਿੱਚ ਉਸ ਦਾ ਪਤੀ, ਜਿਸ ਦੇ ਉੱਤੇ ਸੈਕੰਡ ਡਿਗਰੀ ਕਤਲ ਦੇ ਦੋਸ਼ ਲੱਗੇ ਨੇ, ਤੇ ਉਸ ਦੀਆਂ 2 ਧੀਆਂ ਅਤੇ ਉਸ ਦਾ ਇੱਕ ਪੁੱਤਰ ਹੈ। ਲੰਘੇ ਦਿਨੀ ਇਸ ਮਸਲੇ ਦੇ ਵਿੱਚ ਨਵਿੰਦਰ ਗਿੱਲ ਨੂੰ, ਜਿਸ ਦੀ ਉਮਰ 40 ਸਾਲ ਹੈ, ਉਹਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਸੀ ਤੇ ਉਹਦੇ ਉੱਤੇ ਸੈਕੰਡ ਡਿਗਰੀ ਕਤਲ ਦੇ ਜਿਹੜੇ ਦੋਸ਼ ਹੈ ਉਹ ਲੱਗੇ ਨੇ। ਤੇ ਹਰਪ੍ਰੀਤ ਕੌਰ ਗਿੱਲ ਜਦੋਂ ਜ਼ਖਮੀ ਹਾਲਤ ਦੇ ਵਿੱਚ ਪੁਲਿਸ ਨੂੰ ਮਿਲੀ ਸੀ ਤਾਂ ਉਸ ਨੂੰ ਹਸਪਤਾਲ ਪਹੁੰਚਾਇਆ ਗਿਆ ਸੀ, ਪਰ ਬਾਅਦ ਦੇ ਵਿੱਚ ਉਸ ਨੂੰ ਹਸਪਤਾਲ ਦੇ ਵਿੱਚ ਮ੍ਰਿਤਕ ਐਲਾਨਿਆ ਗਿਆ ਸੀ। ਇਸ ਘਟਨਾ ਦੇ ਨਾਲ ਭਾਈਚਾਰੇ ਦੇ ਵਿੱਚ ਕਾਫੀ ਜਿਹੜਾ ਉਹ ਸੋਗ ਦਾ ਮਾਹੌਲ ਹੈ। ਬਹੁਤ ਸਾਰੇ ਲੋਕਾਂ ਨੇ ਇਸ ਘਟਨਾ ਉੱਤੇ ਆਪਣੀ ਹੈਰਾਨੀ ਪ੍ਰਗਟਾਈ ਸੀ ਕਿ ਕਿਸ ਤਰੀਕੇ ਦੇ ਨਾਲ ਉਸ ਦਾ ਕਤਲ ਕੀਤਾ ਗਿਆ ਤੇ ਉਸ ਤੋਂ ਬਾਅਦ ਇਸ ਕਤਲ ਦੇ ਇਲਜ਼ਾਮ ਵੀ ਉਸ ਦੇ ਪਤੀ ਨਵਿੰਦਰ ਗਿੱਲ ਦੇ ਉੱਪਰ ਲੱਗੇ। ਰੁਖ ਕਰਦੇ ਹਾਂ BC ਦੇ ਕੈਸਲਗਾਰ ਦਾ। ਕੈਸਲਗਾਰ ਦੇ ਵਿੱਚ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ ਤੇ ਇਸ ਹਾਦਸੇ ਦੇ ਵਿੱਚ ਇੱਕ ਨੌਜਵਾਨ ਮਰਦ ਤੇ ਔਰਤ ਸਮੇਤ 8 ਦਿਨਾਂ ਦੇ ਬੱਚੇ ਦੀ ਮੌਤ ਹੋ ਗਈ ਹੈ। ਬੜਾ ਭਿਆਨਕ ਸੜਕ ਹਾਦਸਾ ਵਾਪਰਿਆ ਤੇ ਇਹ ਪਤਾ ਲੱਗਿਆ ਕੱਲ ਸ਼ਾਮੀ 4 ਵਜੇ ਇਹ ਸੜਕ ਹਾਦਸਾ ਵਾਪਰਿਆ ਕੈਸਲਗਾਰ ਦੇ ਵਿੱਚ। ਤੇ ਕੈਸਲਗਾਰ RCMP ਨੇ ਇਹ ਜਾਣਕਾਰੀ ਦੱਸੀ ਹੈ ਕਿ ਹਾਈਵੇ 3A ਦੇ ਕੋਲ ਪੁਲਿਸ ਨੂੰ ਸੱਦਿਆ ਗਿਆ ਸੀ ਤੇ ਇੱਕ ਪੈਸੇਂਜਰ ਵਾਹਨ ਅਤੇ ਪਿਕਅਪ ਟਰੱਕ ਦੇ ਵਿੱਚ ਟੱਕਰ ਹੋਈ ਸੀ। ਘਟਨਾ ਦੇ ਵਿੱਚ ਪੀੜਤਾਂ ਨੂੰ ਪੁਲਿਸ ਦੇ ਪਹੁੰਚਣ ਤੋਂ ਪਹਿਲਾਂ ਹੀ ਆਮ ਲੋਕਾਂ ਨੇ ਫਸਟ ਏਡ ਦੇਣ ਦੀ ਕੋਸ਼ਿਸ਼ ਕੀਤੀ ਸੀ। ਘਟਨਾ ਦੇ ਵਿੱਚ ਇਹ ਸੜਕ ਹਾਦਸੇ ਦੇ ਵਿੱਚ ਪਿਕਅਪ ਟਰੱਕ ਦੇ ਚਾਲਕ ਨੂੰ ਮਾਮੂਲੀ ਸੱਟਾਂ ਲੱਗੀਆਂ ਦੱਸੀਆਂ ਗਈਆਂ। ਹਾਲਾਂਕਿ ਪੈਸੇਂਜਰ ਵਾਹਨ ਦੇ ਵਿੱਚ ਜਿਹੜੇ ਸਵਾਰ ਸੀਗੇ 26 ਸਾਲਾ ਇੱਕ ਨੌਜਵਾਨ, 25 ਸਾਲਾ ਔਰਤ ਤੇ 8 ਦਿਨਾਂ ਦੇ ਬੱਚੇ ਦੀ ਜਾਨ ਚਲੀ ਗਈ। ਇਸ ਗੱਡੀ ਦੇ ਵਿੱਚ ਇੱਕ 2 ਸਾਲ ਦਾ ਬੱਚਾ ਵੀ ਸੀਗਾ, ਜਿਸ ਨੂੰ ਹਸਪਤਾਲ ਪਹੁੰਚਾਇਆ ਗਿਆ ਤੇ ਇਸ ਬੱਚੇ ਦੇ ਰਿਕਵਰ ਕਰਨ ਦੀ ਉਮੀਦ ਜਤਾਈ ਜਾ ਰਹੀ ਹੈ। ਘਟਨਾ ਤੋਂ ਬਾਅਦ ਇਸ ਹਾਈਵੇ ਨੂੰ ਕਰੀਬ 4 ਘੰਟਿਆਂ ਲਈ ਬੰਦ ਰੱਖਣਾ ਪਿਆ ਸੀ। ਸ਼ੁਰੂਆਤੀ ਜਾਂਚ ਦੇ ਵਿੱਚ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਪੈਸੇਂਜਰ ਵਾਹਨ ਨੇ ਯੂ ਟਰਨ ਲੈਣ ਦੀ ਕੋਸ਼ਿਸ਼ ਕੀਤੀ ਤੇ ਇਸੇ ਦੌਰਾਨ ਇਹ ਗੱਡੀ ਪਿਕਅਪ ਟਰੱਕ ਦੇ ਨਾਲ ਟਕਰਾ ਗਈ। ਸੋ ਇਹ ਜਿਹੜਾ ਹਾਦਸਾ ਵਾਪਰਿਆ ਇਹ ਇੱਕ ਤਰੀਕੇ ਨਾਲ ਸਾਈਡ ਤੋਂ ਜਿਹੜਾ ਪਿਕਅਪ ਟਰੱਕ ਆ ਉਹ ਗੱਡੀ ਦੇ ਵਿੱਚ ਵੱਜਿਆ। ਜਦੋਂ ਇਸ ਗੱਡੀ ਨੇ ਯੂ ਟਰਨ ਲੈਣ ਦੀ ਕੋਸ਼ਿਸ਼ ਕੀਤੀ ਤੇ ਯੂ ਟਰਨ ਲੈਂਦਿਆਂ ਹੀ ਇਹ ਜਦੋਂ ਹਾਦਸਾ ਵਾਪਰਿਆ ਤੇ ਗੱਡੀ ਦੇ ਵਿੱਚ ਇੱਕ ਨੌਜਵਾਨ ਆਦਮੀ ਤੇ ਇੱਕ ਨੌਜਵਾਨ ਔਰਤ ਤੇ 8 ਦਿਨਾਂ ਦਾ ਬੱਚਾ ਸੀ ਤੇ ਇੱਕ 2 ਸਾਲ ਦਾ ਬੱਚਾ ਸੀ। 8 ਦਿਨ ਦੇ ਬੱਚੇ ਦੀ ਤੇ ਇਹਨਾਂ ਦੋਵਾਂ ਜੀਆਂ ਦੀ ਮੌਤ ਹੋ ਗਈ ਹੈ ਤੇ ਇਸ ਹਾਦਸੇ ਦੇ ਵਿੱਚ ਇੱਕ 2 ਸਾਲ ਦਾ ਬੱਚਾ ਬਚਿਆ, ਜਿਹੜਾ ਕਿ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਐਬਟਸਫੋਰਡ ਦੇ ਵਿੱਚ ਡਰੱਗ ਦੀ ਸੁਪਰ ਲੈਬ ਤੇ ਛਾਪੇਮਾਰੀ ਕੀਤੀ ਗਈ ਹੈ ਤੇ ਇੱਥੇ 27 ਮਿਲੀਅਨ ਦੀ ਡਰੱਗ ਜਿਹੜੀ ਆ ਉਹ ਬਰਾਮਦ ਕੀਤੀ ਗਈ ਹੈ। ਇਹਦੇ ਬਾਰੇ ਬ੍ਰਿਟਿਸ਼ ਕੋਲੰਬੀਆ RCMP ਦਾ ਕਹਿਣਾ ਹੈ ਕਿ ਫੈਂਟਾਨਿਲ ਦੀਆਂ ਜਾਨਲੇਵਾ ਸਾਬਿਤ ਹੋ ਸਕਦੀਆਂ 27 ਮਿਲੀਅਨ ਦੀਆਂ ਜਿਹੜੀਆਂ ਡਰੱਗ ਆ ਇਹ
ਗਲੀਆਂ ਦੇ ਵਿੱਚ ਪਹੁੰਚਣ ਤੋਂ ਪਹਿਲਾਂ ਹੀ, ਇਲਾਕਿਆਂ ਦੇ ਵਿੱਚ ਪਹੁੰਚਣ ਤੋਂ ਪਹਿਲਾਂ ਹੀ ਇਹ ਜਿਹੜਾ ਬਰਾਮਦ ਕਰ ਲਿਆ ਗਿਆ ਤੇ 3 ਇਸ ਮਸਲੇ ਦੇ ਵਿੱਚ 3 ਆਦਮੀਆਂ ਦੇ ਦੋਸ਼ ਲੱਗੇ ਨੇ। ਤਾਂ BCRCMP ਦੀ ਫੈਡਰਲ ਪੁਲਿਸਿੰਗ ਕਲੈਂਡਸਟਾਈਨ ਲੈਬੋਰੇਟਰੀਜ਼ ਐਨਫੋਰਸਮੈਂਟ ਐਂਡ ਰਿਸਪਾਂਸ ਟੀਮ ਵੱਲੋਂ ਇੱਕ ਡਰੱਗ ਸੁਪਰ ਲੈਬ ਨੂੰ ਡਿਸਮੈਂਟਲ ਕੀਤਾ ਗਿਆ, ਆਪਰੇਸ਼ਨ ਰੋਕ ਦਿੱਤੇ ਗਏ ਹੈ। ਤੇ ਇਹ ਗੱਲ ਹੈਗੀ ਆ 14 ਜਨਵਰੀ ਦੀ, ਜਦੋਂ ਇੱਥੇ ਇੱਕ ਫੈਡਰਲ ਸੀਰੀਅਸ ਐਂਡ ਆਰਗੇਨਾਈਜ਼ਡ ਕ੍ਰਾਈਮ ਪ੍ਰੋਗਰਾਮ ਦੀ ਕਲੀਅਰ ਟੀਮ ਨੇ ਇੱਥੇ ਤਲਾਸ਼ੀ ਵਾਰੰਟਾਂ ਨੂੰ ਅੰਜਾਮ ਦਿੱਤਾ ਸੀ 2 ਪ੍ਰਾਪਰਟੀਜ਼ ਦੇ ਉੱਪਰ। ਤਾਂ ਮੌਕੇ ਤੇ 3 ਲੋਕਾਂ ਨੂੰ ਜਿਹੜੇ ਡਰੱਗ ਲੈਬ ਦੇ ਵਿੱਚ ਮੌਜੂਦ ਸੀਗੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ। ਤਲਾਸ਼ੀ ਦੌਰਾਨ ਐਬਟਸਫੋਰਡ ਦੇ ਵਿੱਚ ਇੱਕ ਡਰੱਗ ਲੈਬ ਦਾ ਖੁਲਾਸਾ ਹੋਇਆ ਤੇ ਇਸ ਜਗ੍ਹਾ ਤੇ ਸਿੰਥੈਟਿਕ ਆਪਰੇਸ਼ਨ ਦੇ ਤਹਿਤ ਫੈਂਟਾਨਿਲ, MDMA ਤੇ ਕੈਨਬਿਸ ਐਕਸਟ੍ਰੈਕਟ ਬਣ ਰਹੇ ਸਨ। ਤੇ ਲੋਕੇਸ਼ਨ ਤੇ ਮੋਬਾਈਲ ਫੈਂਟਾਨਿਲ ਲੈਬ ਤੇ 2 ਬਾਕਸ ਵਾਲੇ ਡਰੱਗ ਲੈਬ ਦੀ ਦੱਸੇ ਗਏ। ਤੇ ਉਸ ਤੋਂ ਬਾਅਦ ਫਿਰ ਇਹਦੀ ਜਦੋਂ ਜਾਂਚ ਕੀਤੀ ਗਈ ਤਾਂ ਜਾਂਚ ਦੇ ਵਿੱਚ 36 ਪਾਉਂਡ ਕ੍ਰਿਸਟਲ ਮੈਥਾਫੈਟਾਮਾਈਨ ਤੇ 4 ਕਿਲੋਗ੍ਰਾਮ ਪਿਓਰ ਫੈਂਟਾਨਿਲ ਤੇ 700 ਪਾਉਂਡ ਤੋਂ ਵੱਧ ਮੈਰੀਜੁਆਨਾ ਬੱਡ ਤੇ ਕਰੀਬ $25,000 ਦੀ ਕੈਸ਼ ਤੇ ਕਈ ਪ੍ਰਕਾਰ ਦੇ ਕੈਮੀਕਲ ਬਰਾਮਦ ਕੀਤੇ ਗਏ ਨੇ। ਬਰਾਮਦ ਕੀਤੇ ਗਏ ਪਦਾਰਥ ਦੇ ਆਧਾਰ ਤੇ ਹੈਲਥ ਕੈਨੇਡਾ ਦਾ ਕਹਿਣਾ ਹੈ ਕਿ ਕਰੀਬ 50 ਕਿਲੋ ਹੋਰ ਫੈਂਟਾਨਿਲ ਬਣਾਈ ਜਾ ਸਕਦੀ ਸੀ। ਦੋਸ਼ਾਂ ਦਾ ਸਾਹਮਣਾ ਜਿਹੜੇ ਲੋਕ ਕਰ ਰਹੇ ਨੇ ਇਸ ਮਸਲੇ ਦੇ ਵਿੱਚ, ਜਿਹਨਾਂ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਉਹਦੇ ਵਿੱਚ BC ਦੇ ਰਹਿਣ ਵਾਲੇ ਕੈਵਿਨ ਗੋਂਜਲੇਸ, ਜੈਮ ਰੋਈ ਇਬਾਰਾ ਅਤੇ ਡਗ ਡੂਕ ਫੰਕ ਵਜੋਂ ਇਹ ਜਿਹੜੀ ਪਛਾਣ ਇਹਨਾਂ ਦੀ ਕੀਤੀ ਗਈ ਹੈ। ਗੱਲ ਕਰਦੇ ਹਾਂ ਕੈਨੇਡਾ ਦੇ ਵਿੱਚ ਕੌਮਾਂਤਰੀ ਵਿਦਿਆਰਥੀਆਂ ਦੀਆਂ ਡਰੱਗ ਦੇ ਨਾਲ ਹੋ ਰਹੀਆਂ ਮੌਤਾਂ ਦੇ ਬਾਰੇ। ਇਸ ਬਾਰੇ ਪ੍ਰੈਸ ਪ੍ਰੋਗਰੈਸ ਦੇ ਵਿੱਚ ਰਮਨੀਕ ਜੋਹਲ ਦੀ ਇੱਕ ਰਿਪੋਰਟ ਛਪੀ ਹੈ, ਜਿਸ ਦੇ ਵਿੱਚ ਇਹ ਦਾਅਵਾ ਕੀਤਾ ਗਿਆ ਕਿ ਕੈਨੇਡਾ ਦੇ ਵਿੱਚ ਪੰਜਾਬੀ ਵਿਦਿਆਰਥੀਆਂ ਦੀਆਂ ਮੌਤਾਂ ਦੇ ਵਿੱਚ 80% ਮਾਮਲੇ ਅਜਿਹੇ ਨੇ ਜਿੱਥੇ ਨਸ਼ੇ ਦੀ ਲੱਤ ਨੂੰ ਇਹਨਾਂ ਮੌਤਾਂ ਦੇ ਲਈ ਜ਼ਿੰਮੇਵਾਰ ਕਿਹਾ ਜਾ ਰਿਹਾ ਹੈ। ਕੈਨੇਡਾ ਦੇ ਵਿੱਚ ਪੰਜਾਬੀ ਵਿਦਿਆਰਥੀਆਂ ਦੇ ਬਾਰੇ ਦਿਲ ਕੰਬਾਊ ਤੱਥ ਉੱਭਰ ਕੇ ਸਾਹਮਣੇ ਆ ਰਹੇ ਨੇ, ਜਿਸ ਉੱਪਰ ਯਕੀਨ ਕਰਨਾ ਮੁਸ਼ਕਿਲ ਹੋ ਰਿਹਾ ਹੈ। ਕੈਨੇਡਾ ਦੇ ਵਿੱਚ ਪੰਜਾਬ ਤੋਂ ਆਏ ਕੌਮਾਂਤਰੀ ਵਿਦਿਆਰਥੀ ਨਸ਼ਿਆਂ ਦੀ ਓਵਰਡੋਜ਼ ਦੇ ਨਾਲ ਮਰ ਰਹੇ ਨੇ ਅਤੇ ਇਹ ਅੰਕੜੇ ਸਥਾਨਕ ਸਰਕਾਰਾਂ ਜਨਤਕ ਨਹੀਂ ਕਰ ਰਹੀਆਂ। ਸਰੀ ਦੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਦੇ ਗਿਆਨੀ ਨਰਿੰਦਰ ਸਿੰਘ ਨੇ ਦੱਸਿਆ ਕਿ ਪੰਜਾਬੀ ਵਿਦਿਆਰਥੀਆਂ ਦੀਆਂ ਮੌਤਾਂ ਦੇ ਵਿੱਚੋਂ 80% ਮਾਮਲੇ ਨਸ਼ਿਆਂ ਦੇ ਨਾਲ ਸੰਬੰਧਿਤ ਹੁੰਦੇ ਨੇ। ਨੀਰਜ ਵਾਲੀਆ ਜਿਹੜੇ ਕਿ ਸੈਕਟਰੀ ਨੇ, ਆਪਰੇਸ਼ਨਲ ਹੈੱਡ ਵੀ ਨੇ ਗੁਰੂ ਨਾਨਕ ਫੂਡ ਬੈਂਕ ਦੇ, ਉਹਨਾਂ ਨੇ ਦੱਸਿਆ ਕਿ ਗਵਰਨਮੈਂਟ ਇਹ ਡਾਟਾ ਰਿਲੀਜ਼ ਨਹੀਂ ਕਰ ਰਹੀ ਕਿਉਂਕਿ ਇਹਦਾ ਇਫੈਕਟ ਪੈ ਸਕਦਾ ਜਿਹੜੇ ਸਟੂਡੈਂਟ ਕੌਮਾਂਤਰੀ ਵਿਦਿਆਰਥੀ ਜਿਹੜੇ ਕੈਨੇਡਾ ਦੇ ਵਿੱਚ ਪੜ੍ਹਨ ਦੇ ਲਈ ਆਉਂਦੇ ਨੇ, ਜਿਹੜੇ ਕਹਿੰਦੇ ਫਿਊਨਰਲ ਹੋਮ ਨੇ ਜਾਂ ਹੋਰ, ਉਹ ਵੀ ਇਹਨਾਂ ਚੀਜ਼ਾਂ ਤੇ ਗੱਲ ਕਰਨ ਤੋਂ ਥੋੜ੍ਹੀ ਜਿਹੀ ਗੁਰੇਜ਼ ਕਰਦੇ ਨੇ। ਤਾਂ ਕਈ ਜਿਹੜੇ ਕਾਰਨ ਹੋਰ ਦੱਸੇ ਗਏ ਨੇ, ਉਹ ਕਹਿੰਦੇ ਕਿ ਸਟਿਗਮਾ ਤੇ ਜਾਂ ਹੋਰ ਫੈਮਿਲੀ ਇਸ਼ੂਜ਼ ਜਾਂ ਪ੍ਰੈਸ਼ਰ, ਤਾਂ ਇਹਨਾਂ ਦੇ ਚੱਲਦਿਆਂ ਜਾਂ ਸੰਗਤ ਦੇ ਕਰਕੇ, ਗਲਤ ਸੰਗਤ ਦੇ ਵਿੱਚ ਪੈਣ ਕਰਕੇ ਬੱਚੇ ਅਣਭੋਲ ਜਿਹੜੇ ਹੁੰਦੇ ਨੇ ਉਹ ਨਸ਼ਿਆਂ ਦੀ ਲੱਤ ਦਾ ਸ਼ਿਕਾਰ ਹੋ ਜਾਂਦੇ ਨੇ। ਤੇ ਕਈ ਨਸ਼ਿਆਂ ਦੇ ਵਿੱਚ ਫੈਂਟਾਨਿਲ ਦੀ ਮਾਤਰਾ ਜ਼ਿਆਦਾ ਹੋਣ ਕਰਕੇ ਇਹਨਾਂ ਬੱਚਿਆਂ ਦੀਆਂ ਵਿੱਚੋਂ ਮੌਤਾਂ ਵੀ ਹੋਈਆਂ ਨੇ, ਕੌਮਾਂਤਰੀ ਵਿਦਿਆਰਥੀਆਂ ਦੀਆਂ। ਤਾਂ ਉਹਨਾਂ ਨੇ ਆਖਿਆ ਕਿ ਇਹ ਰੁਝਾਨ ਬੜਾ ਖਤਰਨਾਕ ਹੈ ਤੇ ਇਸ ਰੁਝਾਨ ਨੂੰ ਠੱਲ ਪਾਉਣ ਦੇ ਨਾਲ ਹੀ ਪੰਜਾਬੀ ਵਿਦਿਆਰਥੀਆਂ ਨੂੰ ਜਿਹੜਾ ਉਹ ਬਚਾਇਆ ਜਾ ਸਕਦਾ ਹੈ। ਤੇ ਨਾਲ ਹੀ ਉਹਨਾਂ ਨੇ ਵਿਦਿਆਰਥੀਆਂ ਦੇ ਬਾਰੇ ਇਸ ਰਿਪੋਰਟ ਦੇ ਵਿੱਚ ਕਈ ਗੱਲਾਂ ਕੀਤੀਆਂ ਨੇ ਕਿ ਉਹ ਆਪਣੇ ਕੰਮ ਦਾ ਸਟ੍ਰੈਸ ਘੱਟ ਰੱਖਣ, ਆਪਣੇ ਤੇ ਮਾਨਸਿਕ ਦਬਾਅ ਘੱਟ ਰੱਖਣ ਤੇ ਇੱਕ ਸਿਹਤਮੰਦ ਜ਼ਿੰਦਗੀ ਜੇ ਉਹਨਾਂ ਨੇ ਜਿਉਣੀ ਚਾਹੁੰਦੇ ਆ ਕੈਨੇਡਾ ਦੇ ਵਿੱਚ, ਤਾਂ ਸਟਰਗਲ ਦੇ ਦੌਰਾਨ ਗਲਤ ਆਦਤਾਂ, ਗਲਤ ਸੰਗਤ ਤੇ ਨਸ਼ਿਆਂ ਤੋਂ ਉਹਨਾਂ ਦਾ ਬਚਣਾ ਬੇਹੱਦ ਜ਼ਰੂਰੀ ਹੈ। ਰੁੱਖ ਕਰਦੇ ਹਾਂ ਪੋਰਟ ਮੂਡੀ ਦਾ। ਬ੍ਰਿਟਿਸ਼ ਕੋਲੰਬੀਆ ਦੇ ਪੋਰਟ ਮੂਡੀ ਦੇ ਵਿੱਚ ਇੱਕ ਔਰਤ ਜਿਹਦਾ ਨਾਮ ਟਰੀਨਾ ਹੰਟ ਦੱਸਿਆ ਗਿਆ, ਇਹ 48 ਸਾਲਾ ਔਰਤ ਜਿਹੜੀ ਆ ਉਹ ਜਨਵਰੀ 18, 2021 ਨੂੰ ਘਰੋਂ ਲਾਪਤਾ ਹੋ ਗਈ ਸੀ। ਉਸ ਤੋਂ ਬਾਅਦ ਮਾਰਚ 29, 2021 ਨੂੰ ਜਾਂਚ ਕਰਨ ਵਾਲੀ ਟੀਮ ਨੂੰ ਇਹਦੇ ਜਿਹੜੇ ਸਰੀਰ ਦੇ ਟੁਕੜੇ ਅੱਧ ਜਲੀ ਹਾਲਤ ਦੇ ਵਿੱਚ ਮਿਲੇ ਸਨ। ਤੇ ਉਸ ਤੋਂ ਬਾਅਦ ਹੁਣ ਇਸ ਮਾਮਲੇ ਦੇ ਵਿੱਚ ਇੰਟੀਗ੍ਰੇਟਿਡ ਹੋਮੀਸਾਈਡ ਇਨਵੈਸਟੀਗੇਸ਼ਨ ਟੀਮ ਜਿਹੜੀ ਹੈ ਉਹ ਜਾਂਚ ਕਰ ਰਹੀ ਹੈ। ਤੇ ਇਹ ਟੀਮ ਨੇ ਇਹ ਵੀ ਕਨਫਰਮ ਕੀਤਾ ਹੈ ਕਿ ਇਹ ਜਿਹੜੇ ਟੁਕੜੇ ਸਨ ਸਰੀਰ ਦੇ ਬਚੇ ਹੋਏ ਅੱਧ ਜਲੀ ਹਾਲਤ ਦੇ ਵਿੱਚ, ਤਾਂ ਇਹ ਟਰੀਨਾ ਹੰਟ ਦੇ ਹੀ ਸਨ। ਹੁਣ ਇਸ ਮਾਮਲੇ ਦੇ ਵਿੱਚ ਜਿਹੜਾ ਵੀ ਸ਼ੱਕੀ ਦੀ ਜਾਣਕਾਰੀ ਦੇਊਗਾ ਤਾਂ ਉਹਦੇ ਵਾਸਤੇ ਇਸ ਮਾਮਲੇ ਦੇ ਵਿੱਚ $50,000 ਦਾ ਜਿਹੜਾ ਨਾਮ ਹੈ ਉਹ ਰੱਖਿਆ ਗਿਆ। ਤੇ ਨਾਲ ਹੀ ਇਹ ਗੱਲ ਕਹੀ ਗਈ ਹੈ ਕਿ ਇਸ ਮਾਮਲੇ ਦੇ ਵਿੱਚ 2 ਸਾਲਾਂ ਬਾਅਦ ਵੀ, ਜਨਵਰੀ 18 ਦੀ ਗੱਲ ਹੈ ਜਦੋਂ 2021 ਨੂੰ
ਟਰੀਨਾ ਹੰਟ ਜਿਹੜੀ ਆ ਲਾਪਤਾ ਹੋਈ ਸੀ ਘਰੋਂ, ਤੇ ਉਸ ਮਾਮਲੇ ਦੇ ਵਿੱਚ ਹੁਣ ਇਸ ਪਰਿਵਾਰ ਨੂੰ ਹਾਲੇ ਵੀ ਇਨਸਾਫ ਦੀ ਉਡੀਕ ਹੈ। ਮੈਕੈਂਜ਼ੀ ਦੇ ਮਾਮਲੇ ਦੀ ਗੱਲ ਕਰਦੇ ਹਾਂ। ਕੈਨੇਡਾ ਦੇ ਵਿੱਚ ਇਹ ਮਾਮਲਾ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਕਾਫੀ ਭਖ ਸਕਦਾ ਹੈ। ਸਲਾਹਕਾਰ ਫਰਮ ਮੈਕੈਂਜ਼ੀ ਨੂੰ ਇੱਕ ਤੋਂ ਬਾਅਦ ਇੱਕ 23 ਠੇਕੇ ਅਲਾਟ ਕਰਨ ਅਤੇ ਫਿਰ ਇਹਨਾਂ ਦੀ ਕੀਮਤ ਘਟਾ ਕੇ ਪੇਸ਼ ਕਰਨ ਦਾ ਮਸਲਾ ਕੈਨੇਡਾ ਸਿਆਸਤ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਤਰਥੱਲੀ ਮਚਾ ਸਕਦਾ ਹੈ। ਦੀ ਗਲੋਬ ਐਂਡ ਮੇਲ ਦੀ ਰਿਪੋਰਟ ਦੇ ਮੁਤਾਬਕ 2015 ਦੇ ਵਿੱਚ ਲਿਬਰਲ ਸਰਕਾਰ ਦੇ ਸੱਤਾ ਦੇ ਵਿੱਚ ਆਉਣ ਤੋਂ ਬਾਅਦ ਮੈਕੈਂਜ਼ੀ ਨੂੰ 10 ਕਰੋੜ ਡਾਲਰ ਤੋਂ ਵੱਧ ਦੇ ਮੁੱਲ ਦੇ ਠੇਕੇ ਮਿਲੇ, ਜਦਕਿ ਸਰਕਾਰੀ ਖਾਤਿਆਂ ਦੇ ਵਿੱਚ ਇਹਨਾਂ ਦੀ ਕੀਮਤ 6.6 ਕਰੋੜ ਦਿਖਾਈ ਗਈ ਹੈ। ਉਧਰ ਦੂਜੇ ਪਾਸੇ ਗੱਲ ਕਰਦੇ ਜਾਂਦੇ ਜਾਂਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਬਿਆਨ ਦੀ। ਇਹਨਾਂ ਨੇ ਜ਼ਮਾਨਤ ਮਿਲਣ ਦੇ ਅਧਿਕਾਰ ਉੱਤੇ ਆਪਣੀ ਟਿੱਪਣੀ ਕੀਤੀ ਹੈ। ਕੈਨੇਡਾ ਦੇ ਵਿੱਚ ਜਿਹੜੇ ਗੰਭੀਰ ਦੋਸ਼ੀ ਹੈ ਉਹ ਦੋਸ਼ਾਂ ਦੇ ਅਧੀਨ ਗ੍ਰਿਫਤਾਰੀਆਂ ਹੁੰਦੀਆਂ ਨੇ। ਉਹਨਾਂ ਦੇ ਵਿੱਚ ਸ਼ੱਕੀਆਂ ਨੂੰ ਆਸਾਨੀ ਦੇ ਨਾਲ ਜ਼ਮਾਨਤ ਮਿਲਣ ਤੋਂ ਚਿੰਤਤ ਸੂਬਾ ਸਰਕਾਰਾਂ ਨੂੰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਯਕੀਨ ਦਿਵਾਇਆ ਕਿ ਫੈਡਰਲ ਸਰਕਾਰ ਇਸ ਮੁੱਦੇ ਨੂੰ ਗੌਰ ਦੇ ਨਾਲ ਵਿਚਾਰ ਰਹੀ ਹੈ ਅਤੇ ਜਲਦ ਹੀ ਜ਼ਮਾਨਤ ਸ਼ਰਤਾਂ ਬਾਰੇ ਅਹਿਮ ਕਾਨੂੰਨ ਲਿਆਂਦਾ ਜਾ ਸਕਦਾ ਹੈ। ਸਿਸਕਾਟੂਨ ਵਿੱਚ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਟਰੂਡੋ ਨੇ ਕਿਹਾ ਕਿ ਇਸ ਮੁੱਦੇ ਦੇ ਨਾਲ ਸੰਬੰਧਿਤ ਚਿੰਤਾਵਾਂ ਚੁਣੌਤੀਆਂ ਦੇ ਬਾਰੇ ਉਹ ਚੰਗੀ ਤਰ੍ਹਾਂ ਜਾਣੂ ਨੇ ਤੇ ਇਸ ਦੇ ਬਾਰੇ ਉਹ ਆਪਣੀਆਂ ਸੂਬਾ ਸਰਕਾਰਾਂ ਦੇ ਨਾਲ ਤਾਲਮੇਲ ਬਿਠਾ ਕੇ ਕਾਨੂੰਨਾਂ ਦੇ ਵਿੱਚ ਜਿੱਥੇ ਲੋੜ ਹੋਈ ਤਬਦੀਲੀਆਂ ਵੀ ਜ਼ਰੂਰ ਕਰਨਗੇ, ਤਾਂ ਜੋ ਲਾਅ ਐਂਡ ਆਰਡਰ ਦੀ ਜਿਹੜੀ ਸਥਿਤੀ ਹੈ ਉਹਨੂੰ ਮੇਨਟੇਨ ਕੀਤਾ ਜਾ ਸਕੇ ਤੇ ਲੋਕਾਂ ਦੇ ਵਿੱਚ ਪੂਰਨ ਨਿਆਂ ਮਿਲਣ ਦਾ ਜਿਹੜਾ ਭਰੋਸਾ ਵਾ ਉਹਨੂੰ ਬਰਕਰਾਰ ਰੱਖਿਆ ਜਾ ਸਕੇ। ਇਸ ਦੇ ਨਾਲ ਹੀ ਪ੍ਰੋਗਰਾਮ ਅਪਡੇਟ ਕੈਨੇਡਾ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਮੈਨੂੰ ਪ੍ਰਵੀਨ ਸ਼ਰਮਾ ਨੂੰ ਦਿਓ ਇਜਾਜ਼ਤ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।